वाघे थानों गए हाँ जी वाघे थाने अगों लैन आए थे तुहानूं अगों लैंड आया वाघे उरलियां बड़ा दलील किया पाकिस्तान वाले उन्होंने को नहीं किया ये बड़ा इन्हें खराब किया 2 घंटे ला छड़िया चेकिंग लाते उत्थे चैकिंग ते स्यापा पा छड़िया जिन्ना चर रहा ना उत्थे हाँ जी इंडिया 17 दिन रहा मैं उत्थे ना कोई वारदात सुनी है ना मैं उत्थे कोई भैन जो डकैती सुनी है ना किसी मझ खुली वे मैं ना जी वो उन्होंने अपना खुशी नहीं थी उन्होंने तो बर्दाश्त होंगी बच्चियां दी बच्चियां दी नूहां दी कोई भरजाइयां कोई नूहां खुशी है तो खूनी सी भावें ठीक है सिख ने तुसीं मुसलमान आए हाँ जी हाँ जी खूनी रिश्ते सन उन्हें बहुत ज़्यादा किया मैं जो वापस आया उदों मैं मेरे को 40,000 रुपया सी उधर का जोड़े मैनू उन्होंने दिते कपड़े वखरे आ मुंडा मेरा ये सूट एक मोबाइल आज भैन चो लम्मा टच के हाँ वो मेरा कज़न है उस ले लिया एडा खून कोल मैं भैन आंटी करा जरा बीबियां वेखे तक तक के असीं अक्सर करने ना बड़े अण खाले भावें मुसलमान धियां हैं ना भावें उन्होंने अपनियां हाँ तो बड़े इस चीज़ ना करते हाँ कि किसी की जरूरत नहीं कोई घोड़े बह के आ जाए या कबरा को बोदा वा के किते खलो जाए कबरा नहीं जड़ियां वो उत्थे घोड़ी के बंदे उतरने पुल तो जाके बहना पूरे पिंड दे थल्ले उतर के तुर के लैके मुंडा नहा के मेडियां बाबा खराबी दा सी के की ओ थोड़ी गल हां बाबा खराबी दा बड़ा की सी होया उधर गल शुरू ओ नहा के आई खूब से मुंडा खुंडा सी जवान बड़ा अच्छा नहा के आया तो वाल आंटी साथ कन से अच्छा भाई ਜਦੋਂ ਤੁਸੀਂ ਉੱਥੇ ਗਏ ਆਪਣੇ ਰਿਸ਼ਤੇਦਾਰਾਂ ਕੋਲ ਤੇ ਤੁਹਾਡੇ ਰਿਸ਼ਤੇਦਾਰ ਤੋਂ ਇਲਾਵਾ ਜਿਹੜੇ ਸਿੱਖ ਸੁੱਖਾਂ ਉਹਨਾਂ ਵਿੱਚ ਆ ਛੜਿਆ ਕਿ ਪਾਕਿਸਤਾਨ ਚ ਉਹ ਵੀ ਬੜੇ ਖੁਸ਼ ਮਿਲਦੇ ਹਨ ਬਹੁਤ ਜ਼ਿਆਦਾ ਦਾਵਤਾਂ ਕਰਦੇ ਹਨ ਤੁਸੀਂ ਫਿਰ ਕਦੀ ਉਧਰ ਦੇ ਉਹ ਮੈਂ ਨਾ ਜੀ ਉੱਥੋਂ ਨਨਕਾਣੇ ਨਾਲ ਉਹ ਮੈਂ ਨਾ ਜੀ ਉੱਥੇ ਜਿੰਨੇ ਦੇ ਰਿਹਾ ਨਾ ਮੈਂ ਰੋਟੀ ਨਹੀਂ ਖਾ ਕੇ ਵੇਖੀ ਮੈਂ ਦੁੱਧ ਹੀ ਮੇਰੇ ਤੋਂ ਨਹੀਂ ਮੁੱਕਾ ਅੱਛਾ ਜੀ ਹਾਂ ਤੇ ਇਹ ਸੁੱਕਾ ਫਰੂਟ ਇਹ ਪਾਕਿਸਤਾਨ ਤੋਂ ਟੁੱਕਰ ਲੰਘਦੇ ਨਹੀਂ ਆ ਟੁੱਕਰ ਲੰਘਦੇ ਮੈਂ ਇੱਥੇ ਚੰਗਾ ਤਾਜ਼ਾ ਉਹ ਸਾਡੇ ਪਿੰਡੋਂ ਸਮਾਨ ਜਿਹੜਾ ਨਾ ਉਹ 6 ਮਹੀਨੇ ਪਹਿਲਾਂ ਹੀ ਆਪਣਾ ਲੈ ਗਿਆ ਉਹ ਸਮਝਦਾਰ ਉਸ ਵੇਲੇ ਪੜੇ ਪੁੜੇ ਸਨ ਉਹਨਾਂ ਪਤਾ ਵੀ ਜਾਣਾ ਇਹ ਸਰਦਾਰ ਜਿਹੜੇ ਨੇ ਇਹ ਆਖਣ ਕਿ ਉਹਦੀ ਐਸੀ ਦੀ ਤੈਸੀ ਜਿਹੜਾ ਸਾਨੂੰ ਉਠਾਏਗਾ ਸਾਡੀਆਂ ਪਤਾਲੂ ਜੜ੍ਹਾਂ ਗਈਆਂ ਨੇ ਉਹ ਨਾਲ ਦੇ ਨਾਲ ਹੀ ਅਰਸ਼ ਲੈ ਗਿਆ ਸੀ ਇਹਨਾਂ ਦੀ ਫਿਰ ਕੋਈ ਗਈ ਹੈ ਤੇ ਕੋਈ ਨਹੀਂ ਗਈ ਤੇ ਕੋਈ ਕੁਛ ਗਿਆ ਇਹ ਤਾਂ ਮਜਬੂਰੀ ਬਿਲਕੁਲ ਵੇਖਣ ਵੀ ਐਂਡ ਹੁਣ ਮਰਨਾ ਨਹੀਂ ਤੇ ਜਾਣਾ ਜਿਹੜੇ ਟੱਟੂ ਲੋਕ ਸਨ ਨਾ ਜੇ ਟੱਟੂ ਹਾਂਜੀ ਉਹ ਮੈਂਬਰ ਬਣ ਗਏ ਜਿਹੜੇ ਤੁਸੀਂ ਉਧਰੋਂ ਲੋਕ ਆਏ ਉਹਨਾਂ ਨੂੰ ਜਗ੍ਹਾ ਥਾਂ ਵਰਤਾਉਣ ਵਾਸਤੇ ਅੱਗੋਂ ਉਹਨਾਂ ਦੀਆਂ ਗਾਂਡ ਗੁਲਾਮੀਆਂ ਉਹਨਾਂ ਤੋਂ ਕਰਾਈਆਂ ਫਿਰ ਹੁਣ ਕਿਸੇ ਨੂੰ ਮਕਾਨ ਦਿੱਤਾ ਕਿਸੇ ਨੂੰ ਕੋਈ ਸ਼ਹਿ ਦਿੱਤੀ ਲੇਕਿਨ ਮਾਲ ਸ਼ਾਲ ਆਪ ਹੀ ਖਾ ਗਿਆ ਮਾਲ ਆਪ ਹੀ ਖਾ ਗਏ ਨੇ ਉਹਨੂੰ ਆਪਣੇ ਕੰਮਾਂ ਲਾਈ ਰੱਖਿਆ ਹੁਣ ਜਿਨ੍ਹਾਂ ਨੇ ਖਾਧਾ ਜਿਨ੍ਹਾਂ ਉਹਨਾਂ ਦਾ ਰਿਹਾ ਕੱਖ ਨੇ ਅੱਛਾ ਜੀ ਨਾ ਉਹਨਾਂ ਦਾ ਰਿਹਾ ਕੱਖ ਨੇ ਹਜਾ ਕਿ ਭਾਜੀ ਨਾ ਜਿਹੜਾ ਇੱਧਰ ਸਰਦਾਰ ਛੱਡ ਗਏ ਨਾ ਅਸਲ ਉਹ ਉਹਨਾਂ ਦੇ ਬਣਦਾ ਸੀ ਕਿ ਮਹਾਜਰਾਂ ਦਾ ਕਿਉਂਕਿ ਉਧਰ ਛੱਡ ਗਏ ਜਿਹੜੇ ਇੱਧਰੋਂ ਗਏ ਨੇ ਸਰਦਾਰ ਉਹਨਾਂ ਦਾ ਹੱਕ ਬਣਦਾ ਸੀ ਉਧਰ ਵਾਲਾ ਜਾ ਕੇ ਲੈਂਦੇ ਤੁਹਾਨੂੰ ਦੱਸਿਆ ਲੇਕਿਨ ਆਮ ਇੱਧਰ ਵਾਲੀ ਜਿਹੜੇ ਉਹਨਾਂ ਨੂੰ ਬੜਾ ਨਾ ਤੁਹਾਨੂੰ ਦੱਸਿਆ ਕਿ ਜੋ ਕੁਛ ਕੇ ਆਇਆ ਨਾ ਛੱਡੀ ਕੋਈ ਸ਼ਾਇਦ ਉਹਨਾਂ ਨੇ ਜਿਹਦੇ ਕਾਬੂ ਆਈ ਏ ਛੱਡੀ ਨਹੀਂ ਉਹਨਾਂ ਤੇ ਪੁੱਛੀ ਵੀ ਨਹੀਂ ਤੇ ਛੱਡੀ ਵੀ ਨਹੀਂ ਉਹ ਹੀ ਖਾ ਖੂ ਗਏ ਨੇ ਇਹਨਾਂ ਨੂੰ ਫਿਰ ਜਗ੍ਹਾ ਜੁਗਈ ਦਿੱਤੀ ਨੇ ਕਿ ਇਹ ਜਗ੍ਹਾ ਤੇਰੀ ਹੈ ਜਗ੍ਹਾ ਤੇਰੀ 5-7 ਕੋਈ ਜ਼ਿਲ੍ਹਾ ਸੀ ਕੋਈ ਉਹ ਜਿਹੜਾ ਤੁਹਾਨੂੰ ਮੈਂ ਦੱਸਣਾ ਪਿਆ ਹਸੈਨ ਇੱਕੋ ਇਸ ਤਰ੍ਹਾਂ ਮੈਂ ਕਰਕੇ ਮੈਂਬਰ ਬਣ ਗਿਆ ਅੱਛਾ अच्छा ਜਿਹੜੇ ਤੁਸੀਂ ਆਂਦੇ ਸੇ ਪਏ ਵੀ ਇੱਥੇ ਸਿੱਖ ਮੁਸਲਮਾਨ ਹੋ ਗਏ ਸਨ 5-6 ਮਹੀਨੇ ਬਾਅਦ ਗਏ ਨੇ 2 ਮਹੀਨੇ ਬਾਅਦ ਗਏ ਨੇ ਉਹ ਤਾਂ ਸਾਡੀ ਲੜੀ ਹੈ ਨਾ ਸਾਰੀ ਤੁਹਾਡੀ ਲੜੀ ਉਹ ਫਿਰ ਜਾ ਕੇ ਸਿੱਖ ਹੀ ਹੋ ਗਏ ਤੁਸੀਂ ਉੱਥੇ ਜਾ ਕੇ ਸਿੱਖ ਹੀ ਹੋਣਾ ਨੇ ਹੋਰ ਕੀ ਗਏ ਤਾਂ ਆਣਾ ਨੂੰ ਉਂਗਲ ਲਾਈ ਹੋਣੀ ਨਾ ਹਾਂ ਨਹੀਂ ਉਹ ਗਏ ਇੱਥੋਂ ਮਿਲਣ ਸਨ ਨਹੀਂ ਕੋਈ ਖੂਨੀ ਰਿਸ਼ਤਾ ਹੈ ਉਹ ਦਿਲ ਤੇ ਕਰਦਾ ਨਾ ਕਿ ਉਹਨੂੰ ਜਾ ਕੇ ਮਿਲਣ ਤੇ ਗਏ ਮਿਲਣ ਨੇ ਫਿਰ ਉੱਥੇ ਹੀ ਸਮਾਜ ਗਏ ਨੇ ਫਿਰ ਆਏ ਨਹੀਂ ਕਿ ਵਾਪਸ ਨਹੀਂ ਆਏ ਇਹਨੇ ਇੱਥੋਂ ਜਿਹਨੇ ਮਿਲਣ ਗਏ ਸਨ ਉਹਨੇ ਨਹੀਂ ਸਨ ਗਏ ਉਹਨਾਂ ਜੀ ਫੌਜ ਲੈਣ ਆ ਗਏ ਹਾਂ ਫੌਜ ਲੈਣ ਆ ਗਏ ਸਾਡੇ ਸਿਪਾਹੀ ਹੁੰਦੇ ਨੇ ਜਿਹੜੇ 2 ਇੱਥੇ ਘਰ ਮੁਸਲਮਾਨ ਹੋ ਕੇ ਰਹਿ ਗਏ ਹੁਣ ਆਹੋ ਕਿਹੜਾ ਰਹਿ ਗਿਆ ਸੀ ਮੁਸਲਮਾਨ ਮੈਂ ਤੁਹਾਨੂੰ ਦੱਸਦਾ ਜੀ ਪਛੋਕ ਜੀ ਹਾਂਜੀ ਆ ਕੇ ਤੋਂ ਬਲੇਟਿਆ ਬਣਾ ਕੇ ਤੁਹਾਨੂੰ ਨਾਲ ਲਿਜਾਣਾ ਇੱਥੇ ਬਾਬਾ ਕਾਜੀ ਹੁੰਦਾ ਸੀ ਇੱਕ ਉਹ ਟੋਕੇ ਛੁਰੀ ਲਾ ਕੇ ਨਾ ਐਡਾ ਦਾ ਮਗਰ ਹੱਥੀ ਚਾੜ ਲਈ ਉਹ ਲੈ ਕੇ ਦੁਆਰੇ ਹੋ ਗਿਆ ਫੌਜੀਆਂ ਦੇ ਅੱਛਾ ਉਹ ਜਾਊ ਕਿੱਥੇ ਵੇ ਸ਼ਹਿਰੇ ਫਸਿਆ ਉਹ ਸਾਖਾ ਮੈਂ ਤੁਹਾਨੂੰ ਬਹੁਤ ਚਲਾਂਗਾ ਮੇਰੇ ਸਾਡੇ ਭਰਾ ਹਾਲ ਨਹੀਂ ਜਾਣਦੇ ਹਾਂਜੀ ਅੱਛਾ ਉਹ ਬੜਾ ਕੱਬਾ ਸੀ ਮਲਾਂਗੀ ਸੀ ਬਾਬੇ ਇਹਨਾਂ ਦੇ ਪੜਦਾਦੇ ਪੜਦਾਦੇ ਦਾ ਤੁਹਾਨੂੰ ਮਾਲੂਮਾਤ ਥੋੜੀ ਬਹੁਤੀ ਹੈ ਕਿ ਨਹੀਂ ਜਿਹੜਾ ਮੁਸਲਮਾਨਾਂ ਦਾ ਉਹਦਾ ਨਾਂ ਦਾ ਪਤਾ ਕੀ ਦੱਸੋ ਇਹਦਾ ਪੜਦਾਦੇ ਦਾ ਨਾਂ ਕੀ ਸੀ ਜਿਹੜਾ ਮੁਸਲਮਾਨ ਹੋ ਗਿਆ ਸੀ ਸਿੱਖੋਂ ਪੜਦਾਦੇ ਦਾ ਨਹੀਂ ਪਤਾ ਮਾਨਾ ਸਿੰਘ ਮੱਲੀ ਨਾਂ ਨਹੀਂ ਮੱਲੇ ਹਾਂ ਵਡੇਰੇ
ਨਾਂ ਲੈਣਾ ਕਿਉਂ ਮੁਝੇ- ਲੈਣਾ ਮੁਝੇ- ਨਾ ਦੱਸਣੇ ਕਿ ਤੂੰ ਨਾਂ ਦੱਸਣਾ ਤੂੰ ਜੇ ਨਾਂ ਲਿਆ ਉਹ ਅੱਲਾ ਦੇ ਬੰਦੇ ਉਹ ਨਹੀਂ ਹੁੰਦਾ ਅਸੀਂ ਉਹਨਾਂ ਦੇ ਕੋਈ ਗਾਲ ਕੱਢਨੇ ਉਹਨਾਂ ਨੂੰ ਤੂੰ ਨਾਂ ਦੱਸੋ ਨਾ ਸਾਨੂੰ ਪਤਾ ਲੱਗ ਜਾਏਗਾ ਫਲਾਣੇ ਸਾਨੂੰ ਦਾਦੇ ਸਾਡੇ ਦੇ ਪਿਓ ਦਾ ਨਾਂ ਕੀ ਸੀ ਉਹਦਾ ਮੈਨੂੰ ਕੋਈ ਪਤਾ ਮਾਣਾ ਸਿੰਘ ਨਹੀਂ ਸੀ ਬਾਬਾ ਮਾਨਾ ਹਾਂ ਬਾਬਾ ਮਾਣਾ ਬਾਬਾ ਮਾਨਾ ਮੁਸਲਮਾਨ ਹੋ ਕੇ ਨਾ ਕੀ ਉਹਦਾ ਉਹ ਬਣਿਆ ਰੱਖਿਆ ਤੂੰ ਤਾਂ ਮੁਸਲਮਾਨ ਹੀ ਸੀ ਨਾਂ ਕੀ ਰੱਖ ਲਿਆ ਸੀ ਨਾਂ ਬਦਲ ਲਿਆ ਹੋਣਾ ਨਾ। ਨਹੀਂ ਨਾਮ ਬਾਬਾ ਮਾਨਾ ਹੀ ਆਖੇ ਦਾ ਆਂਦੇ ਹਨ ਲੋਕ ਸਿੰਘ ਢਾਜ ਤੋਂ ਤੇ ਮਾਣਾ ਰੱਖ ਲਿਆ ਅੱਛਾ ਅੱਛਾ ਸਜੀਨ ਸਿੰਘ ਨਾਲ ਮਸੇ ਮਾਣਾ ਸਿੰਘ ਜੀ ਸੀ ਪਹਿਲਾਂ ਹਾਂ। ਤੇ ਸਿੰਘ ਨਾਲੋਂ ਹਟ ਗਈ ਤੇ ਮਾਣਾ ਰਹਿ ਗਿਆ ਸਹੀ ਹੈ ਤੇ ਬਾਬੇ ਹੋਰ ਪਿੰਡ ਵਿੱਚ ਇੱਥੇ ਕੋਈ ਪੁਰਾਣਾ ਬੋਰਡ ਕੋਈ ਸ਼ੈਵਾਂ ਹੈ ਨੇ ਉਸ ਟਾਈਮ ਦੀਆਂ ਬੋੜਾ ਤੁਹਾਨੂੰ ਦੇਣ ਲੱਗਾ ਜਿਨ੍ਹਾਂ ਦਾ ਧਾਰ ਉਹ ਨਹੀਂ, ਨਹੀਂ। ਲੈਣ ਆਏ ਲੈਣ ਨਹੀਂ ਆਏ ਅਸੀਂ ਲੈਣ ਨਹੀਂ ਕੁਝ ਵੀ ਆਏ ਜਿਹੜਾ ਵੀ ਮਤਲਬ ਬੋਰਡ ਹੈਗਾ ਪੁਰਾਣਾ ਬੜਾ ਕਿੱਥੇ ਹੈ ਜੀ ਜਿਹੜਾ ਹੈਗਾ ਇੱਕ ਤੇ ਉੱਤੇ ਆ ਜਾਓ ਖੂਹ ਤੇ ਅੱਛਾ ਉਹ ਅਜੇ ਹੈਗਾ ਹੈ? ਉਹ ਹੈ। ਬੂਟਾ ਹੈ ਵੇ ਅੱਛਾ ਜੀ ਇੱਕ ਉਹ ਨਾਲ ਸੀ ਖੂਹ ਉੱਥੇ ਸਾਰੇ ਅੱਛਾ ਉਹ ਹੀ ਬੋਲ ਰਹਿ ਗਿਆ ਹਾਂ ਉਹ ਹੀ ਰਹਿ ਗਿਆ ਜਾਂ ਬਾਬਾ ਸੈਣੀਆਂ ਦਾ ਜਾਂ ਉਹ ਵੀ ਪਟਿਆ ਗਿਆ ਸਾਰੇ ਪਟੇਗਾ ਹਾਂ। ਉਹ ਹੀ ਰਹਿ ਗਿਆ ਆ ਵੀ ਪਟਿਆ ਗਿਆ ਜਿਹੜਾ ਇੱਥੇ ਸੀ ਉਹ ਜਿਹੜਾ ਸੀ ਨਾ ਬਾਬਾ ਇੱਕ ਸ਼ਾਹ ਸੀ ਉਹ ਆਂਦਾ ਸੀ ਬਸ ਜਿੰਨਾ ਇਹਨਾਂ ਨੂੰ ਪਟਣਾ ਹੈ ਨਾ ਉਹਨਾਂ ਰਹਿਣਾ ਕੱਖ ਨਹੀਂ ਜਿੰਨਾ ਇਹਨਾਂ ਬੋੜਾਂ ਨੂੰ ਪਟਣਾ ਹੈ ਜਿਵੇਂ ਰਿਆ ਕਹਿਣਾ ਕੋਈ ਜੋ ਸਰਦਾਰ ਗਏ ਨੇ ਇਥੋਂ ਹਾਂਜੀ ਇੱਥੇ ਜੋ ਚਲੇ ਗਏ ਜਾੜੇ ਜਦੋਂ ਹੋਏ ਨੇ ਉਹ ਤੁਹਾਨੂੰ ਕੋਈ ਜਾਣੇ ਕੋਈ ਚੀਜ਼ ਦੇ ਗਏ ਕਿ ਕੋਈ ਨਾ ਨਾ ਮੈਂ ਤੁਹਾਨੂੰ ਦੱਸਦਾ ਵੀ ਕੋਪਰੋ ਰੋਟੀ ਦੇ ਨਹੀਂ ਪਏ ਤਾਂ ਤੁਸੀਂ ਹੋਣੇ ਹੋ ਲੁੱਟਰ ਨਾ ਕਿਤੇ ਕੁਛ ਆਇਆ ਸਾਡਾ ਲੁੱਟਣ ਵਾਲਾ ਕੋਈ ਨਹੀਂ ਬਾਬੇ ਹੁਣ ਸਾਰਾ ਸਮਾਨ ਗਿਆ ਕਿ ਤੇਰੇ ਮਨ ਦਾ ਕੋਈ ਵੀ ਜਿਹਨੂੰ ਕੁਛ ਨਹੀਂ ਹੋਈ ਇਹ ਵੀ ਆਂਦਾ ਵੀ ਪਤਾ ਇਹ ਨਾ ਜਿਹੜਾ ਉਹ ਵਾਪਸ ਨਹੀਂ ਲੈਣ ਆਉਂਦੇ ਆ ਜਿਹੜੇ ਜ਼ਿਮੀਦਾਰ ਨੇ ਹਾਂਜੀ। ਇਹਨਾਂ ਕੋਲ ਐਸਾ ਯਕੀਨ ਅੱਛਾ ਜੀ ਨਾ ਜਿਹੜੇ ਘਰਾਂ ਦੇ ਰੁੱਖ ਸਨ ਨਾ ਹਾਂ ਹਾਂ ਕੋਠੇ ਉਹਨਾਂ ਨੂੰ ਉੱਤੇ ਛੱਤ ਕਰੀ ਜਾਂਦੀ ਦਾ ਸੀ ਜਿੱਥੋਂ ਸਾਈ ਉਹ ਟੁਰ ਗਏ ਤੇ ਇਹਨਾਂ ਮਗਰ ਲਾ ਕੋਠੇ ਦੇ ਮਕਾਨ ਛੱਤ ਉਹ ਮਕਾਨਾਂ ਦੇ ਪਾ ਬਿਆਰੀ ਉਦੋਂ ਬਿਆਰ ਜਿਹੜੀ ਸੀ ਨਾ ਆਪਣੀ ਸਾਡੀ ਵੱਡੀ ਮਸੀਤ ਆ ਜਿਹੜੀ ਇਹਦਾ ਨਵਾਂ ਆਨਿਆਂ ਦਾ ਛੱਤ ਆਇਆ ਸੀ ਨੌ ਆਨੇ ਕੀ ਹੁੰਦੇ ਨੇ ਤੇ ਇਹ ਚ ਸਾਈਆਂ ਲਿਆ ਗੱਡੇ ਲਾਇਆ ਸੀ ਮਸੀਤ ਅੱਛਾ ਜਿਹੜੇ ਇੱਥੇ ਸਰਦਾਰ ਰਹਿੰਦੇ ਹਨ ਹਾਂਜੀ। 47 ਤੋਂ ਪਹਿਲਾਂ ਹਾਂ। ਜਿੰਨੇ ਵੀ ਘਰ ਸਨ ਜਿੰਨੇ ਵੀ ਪਰਿਵਾਰ ਸਨ ਉਹਨਾਂ ਦੇ ਜਿਹੜੇ ਥੋੜੇ ਬਹੁਤੇ ਮਾੜੀ ਬਰਾਦਰੀ ਮੁਸਲਮਾਨ ਸਨ ਉਹਨਾਂ ਨਾਲ ਸਹੀ ਰਹਿੰਦੇ ਕਿ ਉਹਨਾਂ ਨੂੰ ਉੱਥੇ ਬਹਿ ਜਾ ਕਹਿੰਦੇ ਤਾਂ ਨਹੀਂ ਉਹਨਾਂ ਨੂੰ ਹੈ ਜਿਹੜੇ ਇੱਥੇ ਸਰਦਾਰ ਰਹਿੰਦੇ ਹਨ ਨਾ ਸਰਦਾਰ ਸਿੱਖ ਸਰਦਾਰ ਮੱਲੀ ਹਾਂਜੀ। ਜਿਹੜੇ ਮੇਰ ਘਰ ਸਨ ਹਾਂ। ਉਹ ਜਿਹੜੇ ਇੱਥੇ ਮਾੜੇ ਮੁਸਲਮਾਨ ਵੀ ਤੇ ਆਏ ਸੀ ਨਾ ਕੋ ਘਰ ਉਹਨਾਂ ਦੇ ਆਪਸ ਚ ਰਹਿਣ ਕਿਵੇਂ ਸੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਉਹਨਾਂ ਦਾ ਰਹਿਣ ਵੈਸਾ ਜੋ ਆਪੇ ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ ਆਹ, ਲੜਦੇ ਲੁੜਦੇ ਤਾਂ ਨਹੀਂ ਹੈ ਮੁਸਲਮਾਨ ਨਾ ਨਾ ਹਾਂ ਉਹ ਜਿਹੜੇ ਸਨ ਨਾ ਸਾਡੇ ਵਡੇਰੇ ਹਾਂਜੀ ਉਹ ਜਿੱਥੋਂ ਲੱਗ ਕੇ ਜਾਂਦੇ ਹਨ ਨਾ ਉਹ ਜਿਹੜੀ ਮਿੱਟੀ ਹੁੰਦੀ ਨਾ ਪੈਰ ਦੀ ਹਾਂਜੀ ਉਹਨੂੰ ਫੜ ਕੇ ਲੋਕ ਚੁੰਮ ਕੇ ਧਰਦੇ ਹੁੰਦੇ ਹਨ ਇਹਨਾਂ ਪਿਆਰ ਮੁਹੱਬਤ ਬਾਬਾ ਦਾ ਹਯਾ ਕਰਦੇ ਹਾਂ ਬਾਬਾ ਧੱਕੇ ਨਾਲ ਕਰਾ ਲੈਂਦਾ ਹੁੰਦਾ ਸੀ ਜਵਾਨ ਅੱਛਾ ਜੀ ਸਹੀ ਹੈ ਆ ਜਿਹੜਾ ਬਾਬਾ ਮੁਹੰਮਦ ਸਿੰਘ ਫੰਮੇ ਵਾਲਾ ਇਹ ਇੱਥੇ ਆਵੇ ਕਰੇ ਅੱਛਾ ਅਸੀਂ ਬਾਹਰ ਹੀ ਸਾਂ ਇੱਥੇ ਖੇਡਣਾ ਹਾਂਜੀ ਤੇ ਸਾਡਾ ਚਾਚਾ ਜਿਹੜਾ ਸੀ ਨਾ ਉਹ ਬਾਬੇ ਦੇ ਕੋਲ ਰਹਿੰਦਾ ਸੀ ਬਾਬੇ ਅੰਦਰ ਸੁੱਚਾ ਨਾ ਉਹ ਬੰਦੇ ਬੈਠੇ ਆਣਾ ਉਹ ਉਹਨਾਂ ਦਾ ਕਹਿਣਾ ਸਮਿਆ ਚਾਚੇ ਨੂੰ ਠਾਇਆ ਨਾ ਉਸ ਕਰਨਾ ਆਪਣੀ ਨੀਂਦ ਉੱਠਿਆ ਤੇ ਆਪਣੀ ਸੌਣਾ ਮਠਾਣਾ ਨੇ ਜਦ 5 ਵਜੇ ਨੂੰ ਆਇਆ ਨਾ ਤੇ ਉੱਠਿਆ ਤੇ ਉਸ ਆਖਿਆ ਸਮਿਆ ਉਹ ਜਿਹੜਾ ਬੰਦਾ ਕਹੂੰਦਾ ਕੀ ਆਂਦਾ ਉਹ ਸਕੇ ਤੁਹਾਨੂੰ ਆਂਦਾ ਉੱਠੋ ਤੇ ਮੈਂ ਠਾਂਦਾ ਨਹੀਂ ਡਰਦਾ ਆਂਦਾ ਕੀ ਇਹ ਬਾਬਾ ਮੁਹੰਮਦ ਫੰਮੇ ਵਾਲਾ ਕਿਹਾ ਮੈਨੂੰ ਨਾ ਅੱਧਾ ਕੋ ਪੋਟਾ ਚੌਧਰ ਦਿਓ ਇਹ ਜਿਹੜਾ ਸਾਡਾ ਬਾਬਾ ਸੀ ਨਾ ਵੱਡਾ ਸਾਨ ਬਾਬਾ ਸੀ ਉਸ ਆਖਿਆ 5 ਦੇ ਲੱਗੇ ਆਇਆ 5 ਹੋਰ ਆਇਆ ਤੇ ਸਬੂਤੀ ਪੋਟਾ ਦਿਆ ਜਿੱਥੇ ਮਰਜ਼ੀ ਆਇਆ ਕਰ ਤਾਂ ਘੋੜੀ ਦੇ ਬਹਿ ਕੇ ਆਉਂਦਾ ਨਹੀਂ ਤੁਰਦਾ ਆਉਂਦਾ ਫੰਮੇ ਅੱਛਾ ਜੀ ਅੱਛਾ ਇੱਥੇ ਜਿਹੜੇ ਉਹ ਜਿਵੇਂ ਹੁਣ ਲੁੰਡ ਪਾਲੜੀ ਸਾਡੀ ਜਿਹੜੀ ਜਿੱਥੇ ਮਰਜੀ ਮੋੜਾਂ ਦੇ ਖਲੋਤੇ ਹੁੰਦੇ ਨੇ ਉਦੋਂ ਕਿਵੇਂ ਦਾ ਸੀ ਕਿ ਸਿੱਖ ਸੁਕਾਉਂਦੇ ਨੇ ਕੋਈ ਕਿਸੇ ਨੂੰ ਖਲੋਣ ਦੁਆਏ ਨਹੀਂ ਰੱਬ ਦੀ ਕੋਈ ਨਾ ਹਾਂ ਇਹ ਤਾਂ ਪਤਾ ਨਹੀਂ ਜਿਹੜੇ ਮੁਸਲਮਾਨ ਸਨ ਨਾ ਭਰਾ ਇਹਨਾਂ ਨੇ ਪਿਸ਼ਾਬ ਆਉਂਦਾ ਸੀ ਉਹ ਡੇਟ ਹੁੰਦਾ ਸੀ ਬਾਬਾ ਕਸ਼ਾਬੀ ਉਹਨੂੰ ਵੇਖ ਲੈਣਾ ਸੀ ਇਹਨਾਂ ਦਾ ਮੁਕਤਰ ਇਸੇ ਤਾਲੂ ਚੜ ਜਾਂਦਾ ਹੁੰਦਾ ਸੀ ਡਰਦਿਆਂ ਦਾ ਬਾਬਾ ਲਗਾ ਐਡਾ ਖੂਨ ਕੋਲ ਨਾ ਲਗਾੜੀ ਨਾ ਭੈਣ ਨੂੰ ਹਾਂ ਕਿਵੇਂ ਕਰਾਂ ਜਿਹੜਾ ਬੀਬੀਆਂ ਵੇਖ ਕੇ ਤੱਕ ਕੇ ਅਸੀਂ ਅਕਸਰ ਕਰਨਾ ਇਹਨਾਂ ਦੇ ਬੜੇ ਅਣਖਾਲੇ ਸੇ ਭਾਵੇਂ ਮੁਸਲਮਾਨਾਂ ਧੀਆਂ ਹਨ ਨਾ ਭਾਵੇਂ ਉਹਨਾਂ ਦੀ ਆਪਣੀਆਂ ਹਾਂ ਤੇ ਬੜੇ ਇਹ ਚੀਜ਼ ਨੂੰ ਨਾ ਉਹ ਕਰਦੇ ਹਾਂ ਕਿ ਕਿਸੇ ਦੀ ਜ਼ਰੂਰਤ ਨਹੀਂ ਕੋਈ ਘੋੜੇ ਤੇ ਬਹਿ ਕੇ ਆ ਜੇ ਜਾਂ ਕੋਈ ਉਹ ਕਬਰਾਂ ਕੋਲ ਪੁਲਿਸ ਜਾਂ ਕੋਈ ਬੋਦਾ ਵਾ ਕੇ ਕਿਤੇ ਖਲੋ ਉਹ ਜਾਏ ਪੁਲਿਸ ਕੋਲ ਕਬਰਾਂ ਨਹੀਂ ਜਿਹੜੀਆਂ ਹਾਂ ਉੱਥੇ ਘੋੜੀ ਦੇ ਬੰਦੇ ਉਤਰਨ ਪੁਲ ਤੋਂ ਜਾ ਕੇ ਬਹਿਣਾ ਪੂਰੇ ਪਿੰਡ ਦੇ ਥੱਲੇ ਉਤਰ ਕੇ ਨੱਚਣਾ ਜੀ ਤੁਰ ਕੇ ਲੈ ਕੇ ਦਾ ਮੁੰਡਾ ਇਹ ਜਿਹੜਾ ਨਹਾ ਕੇ ਮੇਡੀਆਂ ਲੈ ਕੇ ਆ ਰਹੀਆਂ ਦਾ
ਅੱਗੋਂ ਪਿਓ ਨੇ ਫਿਰ ਬਾਬਾ ਖਿਆਬੀ ਦਾ ਸੀ ਕਿ ਕੀ ਉਹ ਥੋੜੀ ਗੱਲ ਹਾਂ ਬਾਬਾ ਖਿਆਬੀ ਦਾ ਸੀ ਵੱਡਾ। ਕੀ ਸੀ ਹੋਇਆ ਉਹ ਦੱਸੋ ਗੱਲ ਸ਼ੁਰੂ। ਉਹ ਨਾ ਕੇ ਆਇਆ ਸੀ ਖੂਹ ਤੇ, ਮੁੰਡਾ ਸੀ, ਮੁੰਡਾ ਖੁੰਡਾ ਸੀ। ਜਵਾਨ ਬੜਾ ਸੀ। ਅੱਛਾ। ਨਾ ਕੇ ਆਇਆ तो वहाँ आंटी साठ कन से ऐसे कपड़ा धोन ते चलिया। अच्छा। ते बुढ़ा दुध लेके आया तो बुढ़े आवाज मारी, ऐसे दारा सी बड़ा तगड़ा सी। दारा सिंह नहीं वहाँ पाँच फकीर। अच्छा 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 हाँ बहन वाला टप हाँ, जिन्हों कहते जी हाँ। हाँ वो आवाज मारी बस जान वाला वो मसीह वाली गली ला के घर नहीं जाना है। वो सका जान वाला मेरी गल सुनो सका आज बापू का आ गए शक्ति आ गई। वो सका तुम्हें तो बह जा बुढ़े दुध धरिया जा भरे बुक सादा तो ਜਿਹੜਾ ਬੁੱਕ ਪਾਉਂਦਾ ਸੀ ਜਿਹਨੇ ਉਹਨੂੰ ਆਵਾਜ਼ ਮਾਰੀ ਬਾਬੇ ਦਾ ਨਾਂ ਕੀ ਸੀ? बाबा खशाबी। ਬਾਬਾ ਖਸ਼ਾਬੀ। हाँ जी ਮੱਲੀ ਸੀ ਉਹ ਵੀ ਹੈ। आहो ਬਾਬਾ ਖਸ਼ਾਬ ਸਿੰਘ ਮੱਲੀ। हाँ ਅੱਛਾ ਅੱਛਾ ਉਹਦਾ ਹੀ ਮੁੰਡਾ ਸੀ ਉਹ? आहो ਸਕਾ ਸਕਾ ਪੁੱਤਰ ਸੀ। ਅੱਛਾ ਅੱਛਾ। ਉਹਨੂੰ ਆ ਕੇ ਮਲਿਆ ਵੀ ਕਰਕੇ ਉਹ 4-5 ਮਹੀਨੇ ਡੇਰੇ ਤੋਂ ਪਿੰਡ ਨਹੀਂ ਸੀ ਆਇਆ। ਦੇ ਬਾਰੇ ਵੀ ਅਸੀਂ ਫਲਾਣੇ ਥਾਣੀ ਹੁੰਦੀ ਮੈਂ ਮੇਰੇ ਪਿਓ ਅੱਜ ਕੰਮ ਕੀਤਾ ਮੇਰੇ ਨਾਲ, ਹਾਂ ਹਾਂ ਹਾਂ। ਏਡਾ ਸ਼ਰਮਸਾਰ ਹੋ ਗਿਆ ਸੀ। ਇਹਨੇ ਆਪਣਾ ਸਕਾ ਪੁੱਤਰ ਫਿਰ ਵੀ ਜਾਨੀ ਉਹ ਨਾ ਉਹਨੇ ਵੀ ਤੂੰ ਕਿਉਂ ਨਹੀਂ ਕੀਤਾ? ਇਹ ਨਹੀਂ ਗੱਲ। ਹਾਂ 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 ਸਹੀ ਹੈ। ਤੇ ਬਾਬੇ ਉਹ ਤੁਹਾਡੀ ਉਮਰ ਤੁਸੀਂ ਕਹਿੰਦੇ ਹੋ ਵੀ 30-32 ਸਾਲ ਸੀ ਉਦੋਂ, ਹਾਂ। ਹੁਣ 110 ਕੁ ਸਾਲ ਹੋ ਤੁਸੀਂ 20 ਸਾਲ ਦੇ। ਇਹਨਾਂ ਕੋ ਗਿਆ ਮੈਂ ਤੇ ਹਜੇ ਵੀ ਤੁਸੀਂ ਮਾਸ਼ਾਅੱਲਾ ਮੈਨੂੰ ਲੱਗਦਾ ਕੋਈ 10 ਸਾਲ ਕੱਢ ਜਾਣੇ ਨੇ ਜਿਵੇਂ ਤੁਹਾਡੀ ਸਿਹਤ ਹੈ। ਕੀ ਖਾਂਦੇ ਹੋ? ਉਹਨੂੰ ਪਤਾ ਕੀ ਖਾਂਦੇ ਹੋ? ਓਏ ਇੱਕ ਮੈਂ ਤਾਂ ਥੋੜੀ ਨਿੱਕੀ ਗੱਲ ਦਾ ਕਰਾਚੀ में गया ना ਅੱਛਾ ਜੀ। तो डॉक्टर जो है ना मेरा कुटुंब से थे उनका एक्सीडेंट हुआ है, उन लगा दुआ दें। ਅੱਛਾ ਜੀ। वो दुआ दे रही तो मैं डॉक्टर जी आप मेरी उंगल देखो ना ये पीड़ मारी मारी करती है, टीका लाओ। उसे टीका लाया लहू कर दिया उसने सिरिंज नाल। मैंने कोई रोग नहीं की खाना, मैं खाना मैं बड़ा माल हाँ। उसे कहता मैं दस सही और जा यार ये मैं गंदियाँ गल्लां नहीं करती, मैं गलती करी है। ਉਹ ਗੱਲ ਹੀ ਮੇਰੀ ਕੀਤੀ ਤੇ ਹੋਰ ਕੀ ਕਹਿੰਦਾ ਸਹੀ। ਬਾਬੇ ਹੋਰ ਸਿੱਖਾਂ ਨੂੰ ਐਵੇਂ ਦੀ ਕੋਈ ਮਸ਼ਹੂਰ ਗੱਲ ਹੁੰਦੀ ਸੁਣਾਓ ਜਿਵੇਂ ਆ ਸੁਣਾਈਏ ਤੁਹਾਨੂੰ। नहीं जो जऊदे जाए कर्मा ਹੁਣ ਅੱਗੋਂ ਨਾ ਨਹੀਂ 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 ਆ ਤੁਸੀਂ ਦੱਸਿਆ ਨਾ ਕਿ ਉਹ ਆਪਣੇ ਮੁੰਡੇ ਨੂੰ ਆਇਆ ਤੇ ਉਹਨੇ ਉਹ ਸਿਰ 'ਚ ਮਿੱਟੀ ਪਾਈ ਤੇ ਉਹਨੂੰ ਕਿਹਾ ਮੈਨੂੰ ਮਲ ਆ ਐਵੇਂ ਦੀ ਕੋਈ ਹੋਰ ਕੋਈ ਗੱਲ ਉਹਨੇ ਕੋਈ ਦੱਸੋ ਕੋਈ ਹੈ ਨਹੀਂ ਵਾਕਿਆ ਉਹ ਬਾਬਾ ਸਭ ਤੋਂ ਡਾਡਾ ਸੀ, ਕੋਈ ਹੋਰ ਐਵੇਂ ਦਾ ਕੋਈ ਵਾਕਿਆ ਹੋਵੇ ਉਹਨਾਂ ਦਾ ਸੁਣਾਓ ਕੋਈ। ਉਹ ਬੜਾ ਡਾਡਾ ਬੰਦਾ ਸੀ। ਚਲੋ ਉਹ ਤੇ ਡਾਡਾ ਸੀ, ਮੈਂ ਕਿਹਾ ਹੋਰ ਕੋਈ ਗੱਲਬਾਤ ਉਹਨਾਂ ਦੀ ਕੋਈ। ਨਹੀਂ ਜੀ ਹੋਰ ਕੋਈ ਨਹੀਂ। ਹਾਂ ਸਾਡੇ ਪਿੰਡੋਂ ਕੋਈ ਬੰਦਾ ਆਲੇ ਦੁਆਲੇ ਦਾ ਕੋਈ ਇੰਜ ਨਿੱਤਰ ਕੇ ਸ਼ਿੰਗਾਰ ਕੇ ਪਿੰਡ ਦੇ ਵਿੱਚੋਂ ਲੰਘਿਆ ਨਹੀਂ ਜੋ ਅਸੀਂ ਸੁਣਨੇ ਆ ਨਾ ਉਹਨਾਂ ਲੰਘਣ ਦਿੱਤਾ ਹੈ। ਆ ਵੇਖੋ ਸਾਡੇ ਲੱਗੇ ਬੇਟਾ ਜਸਮੀਨਦੀਦ ਕੋ ਆ ਲੰਘਣ ਦਿੱਤਾ ਹੀ ਨਹੀਂ, ਮਤਲਬ ਕਿ ਇਹ ਵੀ ਨਹੀਂ ਕਿਸੇ ਆਖਿਆ ਕਿ ਅਸੀਂ ਮਾੜੇ ਬੰਦੇ ਦਾ ਨੁਕਸਾਨ ਕਰ ਜਾਈਏ। ਘੋੜੀ ਦੇ ਬਹਿ ਕੇ ਨਹੀਂ ਕੋਈ ਪਿੰਡੋਂ ਲੰਗੀ ਘੋੜੀ ਦੇ ਬਹਿ ਕੇ ਉਂਝ ਹਰ ਪਿੰਡ ਹੀ ਸੀ ਨਾ, ਇਹ ਵੀ ਨਹੀਂ ਗੱਲ ਕਿ ਕੋਈ ਮਾੜੇ ਬੰਦਾ ਦਾ ਨੁਕਸਾਨ ਕਰਕੇ ਟੁਰ ਜਾਈਏ। ਉਹ ਸਾਡੇ ਵਡੇਰੇ ਆਂਦੇ ਹੁੰਦੇ ਹਨ ਕਿ ਤੁਸੀਂ ਸੌਂ ਰਵੋ ਜਿੱਥੇ ਮਰਜੀ ਜੇ, ਜਿੱਥੇ ਤੁਹਾਡਾ ਦਿਲ ਸੌਂ ਰਵੋ। ਇਹਨਾਂ ਦੇ ਕੋਲ ਸੌਣ ਦੀ ਕੋਈ ਲੋੜ ਹੀ ਨਹੀਂ ਆ, ਇਹ ਪੋਜੀਸ਼ਨ ਨਹੀਂ ਹੁੰਦੀ ਸੀ। ਅੱਛਾ ਭਾਈ ਜਦ ਜਦੋਂ ਬਾਕੀ ਰਿਸ਼ਤੇਦਾਰ ਪਰਿਵਾਰ ਤੁਹਾਡਾ ਜਿਹੜੇ ਚਲੇ ਗਏ ਉਧਰ, ਉਸ ਤੋਂ ਬਾਅਦ ਤੁਹਾਡੇ ਵਾਲ ਸਾਹਿਬ ਜਾਂ ਦਾਦਾ ਜੀ ਕੋ ਗਏ ਨੇ ਉਧਰ ਉਹਨਾਂ ਮਿਲ ਲਿਆ? ਮੇਰਾ ਦਾਦਾ ਗਿਆ, ਤੁਹਾਡਾ ਦਾਦਾ ਗਿਆ ਸੀ? ਦਾਦਾ ਗਿਆ, ਉਸ ਤੋਂ ਬਾਅਦ ਮੈਂ ਗਿਆ। ਅੱਛਾ ਉਸ ਤੋਂ ਬਾਅਦ ਤੁਸੀਂ ਵੀ ਗਏ ਹੋ? ਉਸ ਤੋਂ ਬਾਅਦ ਮੈਂ ਹੀ ਗਿਆ। ਤੁਹਾਡਾ ਉਹ ਤੋਂ ਕਿੰਨੇ ਕੁ ਦੇਰ ਬਾਅਦ ਗਿਆ ਆ ਪਾਰਟੀਸ਼ਨ ਹੋਣ ਤੋਂ ਬਾਅਦ ਤਕਰੀਬਨ? ਕਿਉਂ ਬਾਬਾ ਜਦੋਂ ਗਿਆ ਸੀ ਉਹ ਕਿੰਨੇ ਕੁ ਸਾਲਾਂ ਬਾਅਦ? ਮੇਰਾ 5-6 ਸਾਲਾਂ ਬਾਅਦ ਗਿਆ ਸੀ। ਤੁਹਾਡੇ ਨਾਲ ਨਾ ਬਾਬੇ ਤੁਸੀਂ ਹੋ? ਆਹੋ ਹਾਂਜੀ 5-6 ਸਾਲ ਹੀ ਗੁਜ਼ਰ ਗਿਆ। ਹਾਂ ਉਹ ਮਾਈ ਜਿਹੜੀ ਹੈ ਆਪਣਾ ਵਿਰਕ, ਹਾਂ ਉਹ ਵੱਧ ਹੋ ਗਈ ਸੀ ਕਿ ਪਹਿਲਾਂ ਗਈ ਸੀ ਬਾਬੇ ਤੋਂ? ਉਹ ਪਹਿਲਾਂ ਟੁਰ ਗਈ ਸੀ। ਉਹ ਪਹਿਲਾਂ ਗਈ ਸੀ, ਪਹਿਲਾਂ। ਫਿਰ 10 ਕੁ ਸਾਲ ਬਾਅਦ ਗਈ, ਕਿਉਂ 8 ਸਾਲ ਬਾਅਦ ਤੇ ਉਹ ਗਈ ਸੀ। ਹਾਂ ਯਾਨੀ 55-57 ਚ ਕਿਤੇ ਗਏ? ਹਾਂ 8 ਸਾਲ ਤੋਂ ਬਾਅਦ। ਮੈਂ ਟੱਬਰ ਜਿਹੜਾ ਆਹੋ ਉਹ 7-8 ਸਾਲ ਬਾਅਦ ਉਹ ਗਏ ਨੇ ਮਿਲਣ ਵਾਸਤੇ ਤੇ ਉਹ ਉੱਥੇ ਹੀ ਰਹਿ ਗਏ ਨੇ। ਉਦੋਂ ਬਾਅਦ ਫਿਰ ਸਾਡਾ ਦਾਦਾ ਗਿਆ, ਪੂਰਾ ਮਹੀਨਾ ਰਹਿ ਕੇ ਆਇਆ ਸੀ। ਅੱਛਾ 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 ਜਾ ਆਪਣੇ ਭਰਾ ਰਿਸ਼ਤੇਦਾਰਾਂ ਕੋਲ? ਹਾਂਜੀ ਹਾਂਜੀ ਉਸ ਵੇਲੇ ਉਹਦੇ ਭਰਾ ਜਿੰਦਾ ਸਨ। ਤੇ ਭਾਜੀ ਤੁਸੀਂ ਕਿਦੋਂ ਗਏ? ਮੈਂ 14-15 ਚ 2014-15 ਚ? ਹਾਂ ਹੁਣ 14-15 ਯਾਨੀ ਹੁਣ ਤੋਂ 12-13 ਸਾਲ ਪਹਿਲੇ? ਜਾ 12-13 ਵੀ ਨਹੀਂ ਮੰਨਦੇ, 7-8 ਮੰਨਦੇ। 12-13 ਕਿਤੇ 7-8 ਸਾਲ ਬਣਦੇ। 7-8 ਸਾਲ ਬਣਦੇ। ਹਾਂ 7-8 ਸਾਲ ਬਣਦੇ ਉਦੋਂ ਗਿਆ। ਅੱਛਾ ਅੱਛਾ ਜਾ ਅੱਛਾ ਕਿੰਨੀ ਦਫਾ ਹੋ ਗਏ ਤੁਸੀਂ? ਇੱਕੋ ਵਾਰੀ ਇੱਕ ਦਫਾ ਗਏ? ਹਾਂ। ਕਿੰਨਾ ਕੁ ਭੱਜ ਗਏ ਇਥੋਂ? ਮੈਂ ਗਿਆ ਸਾਂ ਜੀ ਆਪਣਾ ਟਹਿਲ ਸਿੰਘ ਹਾਂ ਤੇ ਪਾਤੜੇ, ਅੱਛਾ ਪਿੰਡ ਖਾਂਗ ਸੀ ਉਹਨਾਂ ਦਾ, ਤਹਿਸੀਲ ਪਾਤੜਾ ਸੀ। ਅੱਛਾ ਜੀ। ਜਿਹੜਾ ਪਟਿਆਲਾ ਸੀ ਹਾਂ ਉਹਨਾਂ ਹੋ ਗਿਆ, ਲੇਕਿਨ ਮੈਂ ਫਿਰਿਆ ਸਾਰਾ ਹੀ ਆ ਉੱਥੇ। ਮੈਂ ਗਿਆ ਹਾਂ ਦਫ਼ਤਰ ਆਪਣਾ ਥਾਣੇ ਗਿਆ ਮੈਂ। ਭਾਜੀ ਉਹ ਤੁਹਾਡੇ ਰਿਸ਼ਤੇ 'ਚ ਕੀ ਉਹ ਲੱਗਦੇ ਨੇ ਇਹਨਾਂ ਕੋਈ ਇਥੋਂ? ਮੈਂ ਤੁਹਾਨੂੰ ਦੱਸਦਾ ਨਹੀਂ ਪਿਆ ਕਿ ਇੱਕ ਤੇ ਆ ਜਿਹੜਾ ਤੁਹਾਡੇ ਕੋਲ ਬੋਲਦਾ ਪਿਆ, ਹਾਂਜੀ ਹਾਂਜੀ ਇਹ ਮੇਰਾ ਭਤੀਜਾ ਲੱਗਦਾ ਹੈ। ਹਾਂਜੀ ਹਾਂਜੀ
ਖਾਂਗ ਵਾਲੇ ਜਿਹੜੇ ਨੇ ਉਹ ਮੇਰੇ ਲੱਗਦੇ ਨੇ ਲੱਗਦੀ ਹੈ ਭੈਣ ਲੱਗਦੀ ਹੈ ਅੱਛਾ ਜੀ। ਤੇ ਦੂਸਰੇ ਭਾਈ ਲੱਗਦੇ ਨੇ, ਕੋਈ ਚਾਚੇ ਲੱਗਦੇ ਨੇ। ਹਾਂਜੀ। ਸਮਝ ਆ ਗਈ। ਮਾਸਟਰ ਖੂੰਡਾਲ ਦਾ ਨੰਬਰ ਮਿਲਾਈਆਂ ਜਰਾ। ਅੱਛਾ ਵਾਲੇਕੁਮ ਸਲਾਮ ਜੀ। ਉਹ ਇਹ ਸਾਡਾ ਰਿਸ਼ਤਾ ਹੈ ਉੱਥੇ। ਅੱਛਾ ਜੀ। ਤੁਹਾਨੂੰ ਆਸਾਨੀ ਨਾਲ ਮਿਲ ਗਿਆ ਸੀ? ਵੀਜ਼ੇ ਅਸੀਂ 3 ਅਪਲਾਈ ਕੀਤੇ ਸਨ। ਅੱਛਾ ਜੀ। ਤੇ ਲੇਕਿਨ ਲੱਗਾ ਮੇਰਾ ਸੀ। ਹੋਰ ਵੀ ਨਾਲ ਜਾਣਾ ਚਾਹੁੰਦੇ ਹਾਂ? ਹੋਰ ਵੀ 2 ਬੰਦੇ ਉਹ ਕਿੱਕਰ ਵਾਲੇ ਹਮਿਆਂ ਦੇ ਹਨ, ਚੂਹੇ ਵਾਲੇ ਦੇ। ਅੱਛਾ ਅੱਛਾ। ਉਹ ਜਾਣਾ ਚਾਹੁੰਦੇ ਲੇਕਿਨ ਲੱਗਾ ਮੇਰਾ ਹੀ ਸੀ। ਤੁਹਾਡਾ ਲੱਗ ਗਿਆ, ਉਹਨਾਂ ਦਾ ਨਹੀਂ ਲੱਗਾ? ਹਾਂ, ਇਕੱਲੇ ਦਾ ਹੀ ਲੱਗਾ ਸੀ, ਫਿਰ ਮੈਂ ਇਕੱਲੇ ਹੀ ਟੁਰ ਗਿਆ। ਤੇ ਫਿਰ ਤੁਸੀਂ ਇਧਰੋਂ ਵਾਘੇ ਤੁਹਾਨੂੰ ਗਏ? ਹਾਂਜੀ, ਵਾਘੇ ਥਾਣੇ ਅੱਗੋਂ ਲੈਣ ਆਏ ਸੀ ਤੁਹਾਨੂੰ? ਅੱਗੋਂ ਲੈਣ ਆ ਵਾਘਿਆ ਉਰਲਿਆਂ ਬੜਾ ਦਲੀਲ ਕੀਤਾ ਪਾਕਿਸਤਾਨ ਵਾਲਿਆਂ, ਉਹਨਾਂ ਕੋਲ ਨਹੀਂ ਕੀਤਾ। ਇਹ ਬੜਾ ਇਹਨਾਂ ਖਰਾਬ ਕੀਤਾ, ਕੋਈ 2 ਘੰਟੇ ਲਾ ਛੜਿਆ। ਤੇ ਅੱਗੋਂ ਚੁੰਗਾਂ ਕਿੰਨੇ ਲਾਤੇ ਉੱਥੇ? ਚੈਕਿੰਗ ਤੇ ਸਿਆਪਾ ਪਾ ਛੜਿਆ ਹਨ। ਅੱਛਾ ਅੱਛਾ। ਲੇਕਿਨ ਪਤਾ ਨਹੀਂ ਫਿਰ ਉਹ ਰਹਿਣ ਵਾਲੇ ਨੇ, ਮੈਂ ਜੋ ਜਿੰਨਾ ਚਿਰ ਰਿਹਾ ਨਾ ਉੱਥੇ ਹਾਂਜੀ ਇੰਡੀਆ 17 ਦਿਨ ਰਿਹਾ ਮੈਂ ਉੱਥੇ, ਨਾ ਕੋਈ ਵਾਰਦਾਤ ਸੁਣੀ ਹੈ ਤੇ ਨਾ ਮੈਂ ਉੱਥੇ ਕੋਈ ਭੈਣ ਜੋ ਡਕੈਤੀ ਸੁਣੀ ਹੈ, ਨਾ ਕਿਸੇ ਦੀ ਮੱਝ ਖੁੱਲੀ ਵੇਖੀ, ਮੈਂ ਨਹੀਂ ਸੁਣੀ 17 ਦਿਨ। ਤੁਸੀਂ ਜਦੋਂ ਉੱਥੇ ਗਏ ਹੋ, ਤੁਹਾਨੂੰ ਬਾਰਡਰ ਤੋਂ ਲੈ ਗਏ, ਉਹਨਾਂ ਕਿਵੇਂ ਤੁਹਾਡਾ ਚਾਅ ਚੂ, ਉਹਨਾਂ ਨੂੰ ਬਹੁਤ ਚਾਅ ਚੜਿਆ? ਹਾਂਜੀ, ਮੈਂ ਬਿਲਕੁਲ। ਕੌਣ ਹੀ ਹੈ ਨਾ ਤੁਹਾਡਾ? ਮੈਂ ਨਾ ਜੀ, ਉਹ ਉਹਨਾਂ ਦੀ ਆਪਣਾ ਖੁਸ਼ੀ ਨਹੀਂ ਸੀ ਉਹਨਾਂ ਤੋਂ ਬਰਦਾਸ਼ਤ ਹੁੰਦੀ, ਬੱਚਿਆਂ ਦੀ, ਬੱਚਿਆਂ ਦੀ, ਨੂੰਹਾਂ ਦੀ, ਕੋਈ ਭਰਜਾਈਆਂ, ਕੋਈ ਨੂੰਹਾਂ। ਕੋਈ ਹੈ ਤਾਂ ਖੂਨ ਹੀ ਸੀ ਭਾਵੇਂ। ਠੀਕ ਹੈ, ਸਿੱਖ ਨੇ, ਤੁਸੀਂ ਮੁਸਲਮਾਨ ਆਏ? ਹਾਂਜੀ ਹਾਂਜੀ, ਖੂਨੀ ਰਿਸ਼ਤੇ ਸਨ। ਉਹਨਾਂ ਬਹੁਤ ਜ਼ਿਆਦਾ ਕੀਤਾ। ਮੈਂ ਜਦੋਂ ਵਾਪਸ ਆਇਆ ਉਦੋਂ ਮੈਂ ਮੇਰੇ ਕੋਲ 40,000 ਰੁਪਈਆ ਸੀ ਉਧਰ ਦਾ। ਉਹਨਾਂ ਜਿਹੜੇ ਤੁਹਾਨੂੰ ਦਿੱਤੇ? ਜਿਹੜੇ ਮੈਨੂੰ ਉਹਨਾਂ ਦਿੱਤੇ ਕੱਪੜੇ ਵੱਖਰੇ ਆ, ਮੁੰਡਾ ਮੇਰਾ ਇਹਦੇ ਸੂਟ, ਇੱਕ ਮੋਬਾਈਲ ਆ ਭੈਣ ਚੋਂ ਦਾ ਲੰਮਾ ਟੱਚ ਕੇ। ਹਾਂ, ਉਹ ਮੇਰਾ ਕਜ਼ਨ ਹੈ, ਉਸ ਲੈ ਲਿਆ। ਅੱਛਾ ਅੱਛਾ। ਇਹਦਾ ਪੈਂਟ ਕੋਟ ਉਹ ਇਹਨੂੰ ਛੋਟਾ ਹੋ ਗਿਆ। ਉਹ ਬੱਚੀਆਂ ਦੇ ਕੱਪੜੇ, ਦੂਜੇ ਕੱਪੜੇ, ਤੇ 40,000 ਰੁਪਈਆ ਮੇਰੇ ਕੋਲ ਸੀ। ਉਹ ਮੈਨੂੰ ਇੱਥੇ ਬਾਰਡਰ ਤੇ ਆ ਕੇ ਮੇਰਾ 60 ਬਣਿਆ ਸੀ। ਅੱਛਾ ਭਾਜੀ, ਸਹੀ ਸੀ ਤੁਹਾਨੂੰ ਦੱਸਣਾ ਜੀ, ਤੁਸੀਂ ਇੱਥੋਂ ਚੱਲੇ ਹੋ, ਤੁਹਾਡੇ ਦਿਲ ਵਿੱਚ ਖੌਫ ਤੇ ਨਹੀਂ ਕੋਈ, ਪਤਾ ਨਹੀਂ ਕੀ ਹੋਏਗਾ ਉਧਰ ਕੀ? ਨਹੀਂ, ਕਿਉਂਕਿ ਸਾਡੇ ਮੀਡੀਆ ਜਿਵੇਂ ਦਾ, ਬਿਲਕੁਲ ਮੀਡੀਆ ਇਵੇਂ ਦਾ, ਇੰਡੀਆ ਦਾ ਮੀਡੀਆ ਇਵੇਂ ਦਾ। ਬਿਲਕੁਲ। ਮੈਂ ਚਲੋ ਇਹ ਖੌਫ ਵਾਲੀ ਵੀ ਗੱਲ ਸੁਣ ਲਓ। ਹਾਂਜੀ। ਮੈਂ ਗਿਆ ਐਸਪੀ ਦਫ਼ਤਰ ਅੱਛਾ ਜੀ। ਐਂਟਰੀ ਦੇਣ ਵਾਸਤੇ ਜਦੋਂ ਗਿਆ ਇੰਡੀਆ ਐਸਪੀ ਦਫ਼ਤਰ, ਬੜਾ ਵੱਡਾ ਐਸਪੀ ਦਫ਼ਤਰ ਹੈ। ਹਾਂਜੀ ਹਾਂਜੀ। ਮੇਰਾ ਖਿਆਲ ਉਹ ਘੱਟ ਕਮ ਅਜ਼ ਕਮ ਉਹ ਹੋਣਾ 10 ਕਿੱਲਿਆਂ 'ਚ। ਅੱਛਾ। ਇੱਕ ਉਧਰ ਦਾ ਮੇਰੇ ਨਾਲ ਸਪਾਈ ਸੀ। ਅੱਛਾ ਜੀ। ਤੇ ਇਹ ਕੋਈ ਸਨ ਜਿਹਨਾਂ ਦੇ ਮੈਂ ਕੋਲ ਗਿਆ, ਉੱਥੇ ਜਾ ਕੇ ਐਂਟਰੀ ਦੇਣੀ ਸੀ। ਉੱਥੇ ਜਦੋਂ ਗਿਆ, ਜਿਹਦੇ ਕੋਲ ਐਂਟਰੀ ਦੇਣੀ ਸੀ ਨਾ, ਜਾ ਕੇ ਕਾਗਜ਼ ਪੱਤਰ ਦੇਣੇ ਸਨ, ਉਹ ਬੰਦਾ ਨਾ ਉੱਥੇ। ਉਹ ਸਪਾਈ ਜਿਹੜਾ ਸੀ ਉਹ ਵਾਕਫਕਾਰ ਸੀ। ਉੱਥੇ ਇੱਕ ਬੀਬੀ ਬੜੀ ਜਵਾਨ, ਬਹੁਤ ਖੂਬਸੂਰਤ, ਤੇ ਉਹ ਨਾ ਉਹ ਸੀ ਆਪਣਾ ਫੈਸਲਾਬਾਦ ਦੀ ਵਿੜਾਇਚ। ਅੱਛਾ। ਪਿੱਛੋਂ ਫੈਸਲਾਬਾਦ ਦੇ ਹਨ ਤੇ ਵਿੜਾਇਚ ਸੀ। ਵਿੜਾਇਚ। ਹਾਂ, ਉਹ ਗੱਲਾਂ ਬਾਤਾਂ ਕੀਤੀਆਂ, ਚਾਹ ਸ਼ਾਸ ਮੰਗਾ ਲਈ, ਚਾਹ ਪੀਤੀ। ਜਿਹਨੇ ਉਹਨਾਂ ਦੇ ਵੱਡੇ ਹੋ ਗਏ। ਆਹੋ, ਮਤਲਬ ਕਿ ਦੇਖੋ ਹੁਣ ਤੇਰੇ ਵੱਡੇ ਉੱਥੋਂ ਦੇ ਨੇ, ਤੇ ਤੂੰ ਵੀ ਤੇ ਗੁਰਦਾਸਪੁਰ ਦੇ ਵਿੱਚ ਹੀ ਆਉਣਾ ਨਾ। ਆਹ ਗੁਰਦਾਸਪੁਰ ਹੀ ਸੱਦਾ ਜਿਹੜਾ ਤਾਂ ਜੇ ਸੱਜਿਆ ਜੀ, ਤੁਹਾਡੀ ਬਰਾਦਰੀ ਵੀ ਹੈ ਤੇ ਗੁਰਦਾਸਪੁਰ ਦੇ ਵੀ ਇਹ ਵੀ ਰਾਈ ਹੈ। ਆ ਬੁੰਡ ਕੀਤੀ ਤੇਰੇ ਵਾਲ ਵੇਲਾ। ਉਹ ਨਾ ਜੀ ਆਪਣਾ ਉਹ ਯਾਰ ਅੱਗੇ ਸਾਨੂੰ ਕਹਿੰਦੇ ਰਾਈ ਛਾਈ ਮਾਈ ਬਹਿ ਜਾ ਉੱਠ ਕੇ। ਅੱਛਾ, ਉਹ ਨਾ ਜੀ ਆਪਣਾ ਉਹ ਬੀਬੀ ਨਾਲ ਇਹ ਗੱਲ ਹੋ ਗਈ, ਇੱਥੋਂ ਗੱਲ ਟੁਰ ਪਈ ਆਉਣ ਜਾਣ ਦੀ। ਅੱਛਾ ਜੀ। ਮੈਂ ਉਹਨੂੰ ਆਖਿਆ ਕਿ ਤੇਰਾ ਨਹੀਂ ਦਿਲ ਕਰਦਾ ਕਿ ਮੈਂ ਆਪਣੇ ਪਿਓ ਦਾਦੇ ਦੀ ਜਗ੍ਹਾ ਹੀ ਵੇਖ ਆਵਾਂ, ਜਾਂ ਕੁਛ ਕਰਾਂ ਜੰਮਣ ਭੋਏ ਵੇਖ ਲਾ ਤੇ ਜੰਮਣ ਭੋਏ ਮੈਂ। ਉਹਨੇ ਆਖਿਆ ਬੇਤਾਸ਼ਾ ਦਿਲ ਕਰਦਾ, ਇੱਥੇ ਖੁਸ਼ਹਾਲੀ ਵੀ ਬੜੀ ਆ, ਨੌਕਰੀ ਵੀ ਕਰਨੀ ਆ, ਬੜੀ ਯੰਗ ਜਵਾਨ, ਤੁਹਾਡੇ ਜਿਹਾ ਕੱਦ ਉਹਦਾ, ਏਡੀ ਖੂਬਸੂਰਤ ਵੀ ਜਵਾਨ। ਉਹਨੇ ਆਖਿਆ ਬੜਾ ਕਰਦਾ, ਜਦੋਂ ਆ ਸੁਣਨੇ ਆ ਨਾ ਕਿ ਤੁਹਾਡੇ ਪਾਕਿਸਤਾਨ ਉੱਥੇ ਬੰਬ ਹੋ ਗਿਆ, ਉੱਥੇ ਦਹਿਸ਼ਤਗਰਦੀ ਹੋ ਗਈ, ਉੱਥੇ ਮਾਰ ਦਿੰਦੇ ਨੇ, ਉੱਥੇ ਫਲਾਨ ਕਰਦੇ ਨੇ, ਉੱਥੇ ਟਮਕਾਣ, ਫਿਰ ਨਹੀਂ ਦਿਲ ਕਰਦਾ। ਮਤਲਬ ਕਿ ਫਿਰ ਦਿਲ ਹੀ ਨਹੀਂ ਕਰਦਾ ਜਾਣ ਦੇ। ਮੈਂ ਕਿਹਾ ਤੂੰ ਇੰਝ ਕਰ, ਤੂੰ ਮੇਰਾ ਪਤਾ ਲੈ ਤੇ ਤੈਨੂੰ ਮੈਂ ਲਾਂਗਾ ਬਾਰਡਰ ਤੋਂ, ਤੈਨੂੰ ਕੋਈ ਨਹੀਂ ਮਾਰੇਗਾ। ਯਾਨੀ ਵੇਖਣੋ ਫਿਰ ਗੱਲ ਉੱਥੇ ਆ ਗਈ ਨਾ, ਮੀਡੀਆ ਜਿਹੜਾ ਉਹ ਜੋ ਸੁਣਿਆ ਉਹ ਮੀਡੀਆ ਪਤਾ ਦਿੱਤਾ। ਧਮਾਕਾ ਕੋਈ ਵੀ ਨਹੀਂ, ਪਤਾ ਵੀ ਨਹੀਂ ਹੈ। ਅੱਛਾ, ਫਿਰ ਇੱਕ ਹੋਰ ਮਜ਼ੇ ਦੀ ਗੱਲ ਹੈ ਕਿ ਸਾਰਾ ਵੇਲਾ ਪਿਆ ਕੰਮ। ਹਾਂਜੀ ਹਾਂਜੀ। ਤੇ ਐਸਪੀ ਦਫ਼ਤਰ ਵੇਲਾ, ਕੋਈ ਉੱਥੇ ਬੈਠੀ, ਕੋਈ ਉੱਥੇ ਬੈਠੀ, ਕੋਈ ਉੱਥੇ ਬੈਠੀ, ਕੋਈ ਉੱਥੇ ਬੈਠੀ, ਜ਼ਿਆਦਾ ਬੀਬੀਆਂ। ਜਦੋਂ ਮੈਂ ਵਾਪਸੀ ਲੈਣ ਗਿਆ ਨਾ, ਉਸ ਜਿਸ ਬੰਦੇ ਮੈਨੂੰ ਵਾਪਸੀ ਦੇਣੀ ਸੀ ਉਹ ਕੋਈ ਨਾ। ਇੱਕ ਇੱਧਰ ਬੀਬੀ ਬੈਠੀ, ਇੱਕ ਇੱਧਰ ਬੈਠੀ, ਇੱਕ ਇੱਧਰ ਬੈਠੀ, ਤੇ ਸਾਰੀ ਖੂਬਸੂਰਤ। ਮੈਂ ਕਿਹਾ ਮੈਂ ਵਾਪਸੀ ਜਾਣਾ। ਉਹਨਾਂ ਨੂੰ ਫੋਨ ਕੀਤਾ ਕਿ ਫਲਾਣ ਬੰਦਾ ਵਾਪਸੀ ਲੈਣ ਆਇਆ। ਉਹਨੇ ਆਖਿਆ ਦੇ ਦਿਓ।
ਉਹਨੇ ਆਖਿਆ ਦੇ ਦਿਓ ਮੈਨੂੰ, ਆਂਦੀ ਫਲਾਣਾ ਕਾਗਜ਼ ਦੇ। ਮੈਂ ਉਹਦੇ ਅੱਗੇ ਕਾਗਜ਼ ਧਰੇ, ਉਸ ਕਹਿੰਦੇ ਨਹੀਂ ਤੇ ਕੋਈ ਨਹੀਂ। ਮੈਂ ਕਿਹਾ ਫਿਰ ਮੇਰੇ ਕੋਲ ਹੀ ਉਹ ਕੁਛ ਹੀ ਜੋ ਕੁਛ ਹੈ। ਉਹਨੇ ਉੱਠ ਕੇ ਸੇਫ ਖੋਲੀ, ਸੇਫ ਖੋਲ ਕੇ ਨਾ ਤੇ ਉਹ ਮੇਰੀ ਫਾਈਲ ਕੱਢੀ ਤੇ ਉਹਦੇ ਵਿੱਚ ਤੇ ਮੈਨੂੰ ਆਂਦੀ ਸੌਰੀ ਤੁਹਾਡਾ ਕਾਗਜ਼ ਤੇ ਇੱਥੇ ਰਹਿ ਗਿਆ। ਮੈਂ ਅੰਦਾਜ਼ਾ ਕੀਤਾ ਕਿ ਜੇ ਹੁੰਦਾ ਪਾਕਿਸਤਾਨ, ਉਹਨਾਂ ਕਹਿੰਦੇ ਕਾਗਜ਼ ਨਹੀਂ ਲੱਭਦਾ ਪਿਆ, ਅਸੀਂ ਕਰੀਏ ਕਿਸੇ ਕਾਗਜ਼ ਲਿਆ ਜੋ ਇੱਥੇ ਕਰਦੇ ਨੇ। ਹਾਂਜੀ ਆ ਜੋ ਇੱਥੇ ਹੋ ਰਿਹਾ, ਉਹਨਾਂ ਨੇ ਉਹ ਕਾਗਜ਼ ਲੈ ਕੇ ਜੋ ਕੋਈ ਫਿਲ ਫੁਲ ਕਰਨਾ ਸੀ ਕਰ ਕੇ ਨਾ ਇੱਧਰ ਦੀ ਕੁੜੀ ਨੂੰ ਆਂਦੀ ਹੈ ਮੈਡਮ ਜੀ ਇਹ ਘੁੱਗੀ ਮਾਰ ਦਿਓ। ਫਿਰ ਇੱਧਰ ਨੂੰ ਆਂਦੀ ਹੈ ਘੁੱਗੀ ਮਾਰ ਦਿਓ। ਉਹਨਾਂ ਘੁੱਗੀਆਂ ਮਾਰਦੀਆਂ। ਮੈਨੂੰ ਉਹਨਾਂ ਕਾਗਜ਼ ਜਦੋਂ ਫੜਾ ਦਿੱਤਾ ਨਾ, ਮੈਂ ਕਿਹਾ ਕੁੜੀਓ ਇੱਕ ਮੇਰੀ ਗੱਲ ਸੁਣ ਲਓ, ਜੇ ਤੁਸੀਂ ਬੁਰਾ ਨਾ ਮਹਿਸੂਸ ਕਰੋ ਤੇ ਮੈਂ ਕਿਹਾ ਉਹ ਬੰਦਾ ਤੇ ਇੱਥੇ ਕੋਣੀ ਤੇ ਤੁਸੀਂ ਨਾ ਆਂਦੀ ਉਹ ਘੁੱਗੀ ਮਾਰ ਦਿਓ। ਸਾਡੇ ਪਾਕਿਸਤਾਨ 'ਚ ਦੋ, ਇੱਕ ਘੁੱਗੀ ਇੱਕ ਟੋਟਰੂ ਹੈ। ਤੇ ਮੈਨੂੰ ਕਿਤੇ ਟੋਟਰੂ ਨਾ ਮਾਰ ਦਿਆ ਜੇ ਮੈਂ ਰਾਜ ਖਰਾਬ ਹੁੰਦਾ ਫਿਰ ਮਾਰਿਆ ਜੇ ਘੁੱਗੀ ਹੀ। ਇੰਨਾ ਹੱਸੀਆਂ ਨਾ, ਇੰਨਾ ਹੱਸੀਆਂ ਜਿਹਦਾ ਅੱਗੇ ਅੰਦਾਜ਼ਾ ਕੋਈ ਨਹੀਂ ਬਿਲਕੁਲ ਚੱਲ ਰਿਹਾ। ਤੇ ਉਹ ਮਾਹੌਲ ਕੋਈ ਹੋਰ ਜਾ ਪਿਆ ਹੈ, ਲੇਕਿਨ ਉੱਥੇ ਇਸ ਵੇਲੇ ਗੌਰਮੈਂਟ ਜਿਹੜੀ ਉਹਦੀ ਏ ਖੱਤਰੀਆਂ ਦੀ ਬਾਹਮਣਾਂ ਦੀ ਮੋਦੀ ਜਿਹਾ ਜਿਹੜਾ ਸਰਕਾਰੀ, ਉਹਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ। ਲੇਕਿਨ ਰਹਿ ਕੇ ਵੇਖਿਆ ਤਾਂ ਬਹੁਤ ਅੱਛਾ ਮਾਹੌਲ ਹੈ। ਮਤਲਬ ਕਿ ਰਹਿ ਕੇ ਵੇਖਿਆ ਤਾਂ ਬਹੁਤ ਅੱਛਾ ਮਾਹੌਲ ਹੈ, ਪਰੇਸ਼ਾਨੀ ਕੋਣੀ। ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਭਾਜੀ? ਸਾਡੇ ਵਰਗੇ ਤੁਹਾਡੇ ਤੋਂ ਵੱਧ ਇੰਝ ਹੀ ਬੋਲੀ ਇਹੋ ਸਾਰਾ ਕੁਝ। ਇੰਝ ਲੱਗਾ ਤੁਹਾਨੂੰ ਜਿਵੇਂ ਆਪਾਂ ਇੰਝ ਕਿ ਜਿਵੇਂ ਮੈਂ ਇੱਥੇ ਆ ਕੋਲ ਹੀ ਆ। ਤੇ ਅਮੀਰ ਤਰੀਨ ਨੇ ਜ਼ਿਮੀਂਦਾਰ ਲੋਕ, ਛੋਟੇ ਛੋਟੇ ਜਿਹੜੇ ਜ਼ਿਮੀਂਦਾਰ ਨੇ ਉਹ ਵੀ ਅਮੀਰ ਤਰੀਨ ਨੇ ਬਹੁਤ। ਸਾਡੇ ਨਾਲ ਉਹਨਾਂ ਨੂੰ ਸਹੂਲਤਾਂ ਬਹੁਤ ਨੇ। ਬਿਜਲੀ ਫ੍ਰੀ ਸੁਣਿਆ ਉੱਥੇ? ਬਿਜਲੀ ਇੰਨੀ ਫ੍ਰੀ ਨਹੀਂ, ਜ਼ਰਾਇਤ ਵਾਲਿਆਂ ਨੂੰ ਜ਼ਰੀ ਬਿਜਲੀ ਲੈਦਾ ਹੈ ਉਹਨਾਂ ਦੀ, ਜ਼ਰੀ ਬਿਜਲੀ ਲੈਦਾ ਘਰਾਂ ਨਾਲੋਂ। ਉਹਨਾਂ ਨੇ ਡੇਟ ਦਿੱਤੀ ਹੈ, ਫਲਾਣੀ ਡੇਟ ਤੋਂ ਲਾ ਬੀਜਣੀ ਹੈ, ਫਲਾਣੀ ਡੇਟ 'ਤੇ ਤੁਸੀਂ ਮੂੰਜੀ ਲਾਣੀ ਹੈ, ਫਲਾਣੀ ਡੇਟ 'ਤੇ ਤੁਸੀਂ ਕਣਕ ਬੀਜਣੀ ਹੈ। ਤੇ ਜਦੋਂ ਫਸਲ ਪੱਕ ਜਾਣਾ ਉਹ ਬਿਜਲੀ ਬੰਦ ਹੋ ਜਾਣਾ। ਅੱਛਾ ਭਾਈ, ਜਦੋਂ ਤੁਸੀਂ ਉੱਥੇ ਗਏ ਆਪਣੇ ਰਿਸ਼ਤੇਦਾਰਾਂ ਕੋਲ, ਤੇ ਤੁਹਾਡੇ ਰਿਸ਼ਤੇਦਾਰ ਤੋਂ ਇਲਾਵਾ ਜਿਹੜੇ ਸਿੱਖ ਸੁੱਖ ਉਹਨਾਂ ਵਿੱਚ ਆ ਛੜਿਆ ਕਿ ਪਾਕਿਸਤਾਨ ਚ ਉਹ ਵੀ ਬੜੇ ਖੁਸ਼ ਮਿਲਦੇ ਹਨ, ਬਹੁਤ ਜ਼ਿਆਦਾ ਦਾਵਤਾਂ ਕਰਦੇ ਹਨ। ਤੁਸੀਂ ਫਿਰ ਕਦੀ ਉੱਧਰ ਤੇ ਕਦੀ ਉੱਧਰ ਦੇ। ਉਹ ਮੈਂ ਨਾ ਜੀ ਉੱਥੋਂ ਨਨਕਾਣੇ ਨਾਲ, ਉਹ ਮੈਂ ਨਾ ਜੀ ਉੱਥੇ ਜਿੰਨੇ ਦੇ ਰਿਹਾ ਨਾ, ਮੈਂ ਰੋਟੀ ਨਹੀਂ ਖਾ ਕੇ ਵੇਖੀ, ਮੈਂ ਦੁੱਧ ਦੀ ਮੇਰੇ ਤੋਂ ਨਹੀਂ ਮੁੱਕਾ। ਅੱਛਾ ਜੀ। ਹਾਂ ਤੇ ਇਹ ਸੁੱਕਾ ਫਰੂਟ ਇਹ ਪਾਕਿਸਤਾਨ ਤੋਂ ਟੁੱਕਰ ਲੰਘਦੇ ਨਹੀਂ ਆ, ਟੁੱਕਰ ਲੰਘ। ਮੈਂ ਇੱਥੇ ਚੰਗਾ ਤਾਜ਼ਾ ਹੋ ਗਿਆ ਤਾਂ ਆਉਂਦਿਆਂ ਤੋਂ ਪਰੇਸ਼ਾਨੀ ਹੋ ਗਈ। ਮੇਰੀਆਂ ਦੋ ਸਿਸਟਰ ਫੌਤ ਹੋ ਗਈਆਂ। ਅੱਛਾ ਅੱਛਾ। ਤੇ ਜਦੋਂ ਉੱਥੋਂ ਆਇਆ ਬਾਅਦ 'ਚ ਤੁਹਾਡੇ ਉੱਥੇ ਰਹਿੰਦੇ ਹੋਏ ਤੇ ਹਾਂ ਉੱਥੇ ਰਹਿੰਦਾ ਹਾਂ। ਤੇ ਨਹੀਂ ਮੈਂ ਜਿੱਦਣ ਮੈਂ ਆਇਆ ਨਾ ਬਾਰਡਰ ਤੋਂ ਇਨ ਹੋਇਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਹਾਂਜੀ ਉਹਨਾਂ ਦਾ ਐਕਸੀਡੈਂਟ ਹੋ ਇਹ ਹੋਇਆ ਪੰਜਾਬ ਵਾਲਾ ਚੈਨਲ ਤੇ ਨਹੀਂ ਇਹ ਪੋਜੀਸ਼ਨ ਹੋਈ। ਭਾਈ ਤੁਸੀਂ ਕਿੰਨੇ ਦਿਨ ਰਹੇ ਸੋ ਉੱਥੇ? 17 ਦਿਨ। ਹਾਂਜੀ ਵੀਜ਼ੇ 17 ਦਿਨਾਂ ਦਾ ਲੱਗਾ ਸੀ ਜਾਂ ਵੈਸੇ ਹੀ ਆ ਗਏ ਪਹਿਲਾਂ? ਜੀ ਵੀਜ਼ਾ ਤੁਹਾਡਾ ਜਿਹੜਾ ਵੀਜ਼ਾ 17 ਦਿਨਾਂ ਦਾ ਸੀ ਜਾਂ ਨਹੀਂ 1 ਮਹੀਨੇ ਦਾ। ਤੇ ਫਿਰ ਪਹਿਲਾਂ ਕਿਉਂ ਆ ਗਏ? ਬਸ ਕੋਰੇ ਫੌਤਗੀ ਲਈ ਆਉਂਦੀ ਸੀ ਅਚਾਨਕ ਹੀ ਨਹੀਂ? ਅਚਾਨਕ ਬਸ। ਫਿਰ ਵੀ ਅੱਲਾਹ ਪਾਕ ਨੇ ਤੁਹਾਨੂੰ ਪਹੁੰਚਾਤਾ, ਚਲੋ ਜਨਾਜ਼ੇ ਤੇ ਰਲ ਗਏ। ਜਨਾਜ਼ੇ ਮੇਰੇ ਆਂਦਿਆਂ ਸਭ ਕੁਝ ਹੋਇਆ ਫਿਰ। ਅੱਛਾ ਭਾਈ, ਜਿਹੜਾ ਜਿਨ੍ਹਾਂ ਦੇ ਰਿਸ਼ਤੇਦਾਰ ਜਿਵੇਂ ਤੁਹਾਡੇ ਉਧਰ ਨੇ, ਜਿਹੜੇ ਰਿਸ਼ਤੇਦਾਰ ਜਿਹੜੇ ਚਲੇ ਗਏ ਨੇ, ਹਾਂਜੀ ਸਿੱਖ ਜਿੰਨੇ ਵੀ ਉਧਰ ਗਏ ਨੇ, ਹੈ ਤੁਹਾਡੇ ਰਿਸ਼ਤੇਦਾਰ ਨੇ ਨਾ, ਉਹਨਾਂ ਨੂੰ ਜਿਹੜਾ ਹੁਕੂਮਤ ਸਾਡੇ ਲੋਕ ਵੀਜ਼ਾ ਨਹੀਂ ਛੇਤੀ ਮਿਲਦਾ, ਕੀ ਕਹਿਣਾ ਹੁਕੂਮਤ ਨੂੰ ਕਹਿਣਾ ਚਾਹੋਗੇ ਕਿ ਵੀਜ਼ਾ ਆਸਾਨੀ ਨਾਲ ਮਿਲਣਾ ਚਾਹੀਦਾ, ਉਹਨੂੰ ਜਾਣ ਦਿੱਤਾ ਜਾਏ? ਉਹਨਾਂ ਨੂੰ ਨਹੀਂ ਮਿਲਦਾ, ਉਹਨਾਂ ਨੂੰ ਨਹੀਂ ਮਿਲਦਾ। ਇਹ ਦੇਣ ਦੀ ਸਾਡੀ ਗੌਰਮੈਂਟ, ਉਹਨਾਂ ਦੀ ਗੌਰਮੈਂਟ ਦਿੰਦੀ ਵੀਜ਼ਾ, ਉਹਨਾਂ ਦੇਣਾ ਹੁੰਦਾ। ਉਹਨਾਂ ਨੂੰ ਵੀਜ਼ਾ ਉਹਨਾਂ ਦੇਣਾ ਉਧਰ ਉਹਨਾਂ ਨੂੰ ਚਾਹੀਦਾ ਨਾ। ਵੇਖੋ ਉਹਨਾਂ ਨੂੰ ਇਹ ਦੇਣਾ ਚਾਹੀਦਾ। ਹਾਂ ਇਹ ਸਰਕਾਰਾਂ ਨਹੀਂ ਦੇ ਰਹੀਆਂ। ਚਾਹੀਦਾ ਨਾ ਸਰਕਾਰਾਂ ਨੂੰ ਉਧਰ ਜਿਹੜੇ ਨੇ ਉਹ ਉਹਨਾਂ ਨੂੰ ਦੇਣ। ਉਹ ਜਿੱਥੇ ਵੀਜ਼ੇ ਦਿੰਦੇ ਨੇ ਉਹ ਨਾ ਇਹਨਾਂ ਦੇ ਗੁਰਦੁਆਰਿਆਂ ਦੇ ਵੀਜ਼ੇ ਦਿੰਦੇ ਨੇ ਤੇ ਉਹਨੂੰ ਓਪਨ ਵੀਜ਼ਾ ਨਹੀਂ ਦਿੰਦੇ। ਹਾਂ ਇਹ ਜਿਹੜਾ ਹੁਣ ਆਇਆ ਸੀ ਉਹ ਓਪਨ ਤੇ ਆਇਆ ਸੀ। ਅੱਛਾ ਅੱਛਾ। ਉਹ ਓਪਨ ਤੇ ਆਇਆ ਸੀ, ਪਤਾ ਨਹੀਂ ਕਿਸ ਤਰ੍ਹਾਂ ਲੱਗ ਗਿਆ ਸੀ। ਉਹ ਨਾ ਇਸ ਡੇਰੇ ਵਾਲੇ ਨੇ ਉਹ ਰਹਿ ਗਿਆ ਸੀ ਇੱਥੇ, ਉਹਨਾਂ ਦੀ ਰਿਹਾਇਸ਼ ਖਾਨਗਾ ਡੋਗਰਾ, ਉਹਦੇ ਪਿਛਲੇ ਆਏ ਸਨ, ਉਹਨਾਂ ਨਾਲ ਫਿਰ ਇਹ ਆਇਆ ਸੀ। ਉਹ ਫਿਰ ਖਜਕ ਗਿਆ ਸੀ, ਲੂਲਾ ਜਿਹਾ ਬੰਦਾ ਸੀ, ਉਹਨੂੰ ਫਿਰ ਪਹਿਲੇ ਕੱਲ ਦਿੱਤਾ ਸੀ, ਉਹ ਪਹਿਲੇ ਟੁਰ ਗਿਆ ਸੀ। ਅੱਛਾ। ਤੇ ਪਤਾ ਨਹੀਂ ਕੀ ਇਸ ਗੱਲ ਤੇ ਗੌਰਮੈਂਟਾਂ ਕਰਦੀਆਂ ਨੇ, ਲੇਕਿਨ ਸਾਡੀ ਗੌਰਮੈਂਟ ਦੇ ਦਿੰਦੀ ਉਧਰ ਜਾਣਾ ਹੋਵੇ ਤਾਂ। ਉਹ ਮੈਂ ਆਪਣੇ MN ਨੂੰ ਕਿੰਨੀ ਵਾਰ ਆਖਿਆ ਕਿ ਉੱਥੋਂ ਉਹਨਾਂ ਦਾ ਵੀਜ਼ਾ, ਉਹਨਾਂ ਆਖਿਆ ਨਹੀਂ ਉਹਨਾਂ ਦਾ ਨਹੀਂ, ਤੁਸੀਂ ਗੱਲ ਕਰੋ ਤੁਹਾਡਾ ਲੱਗ ਜਾਏਗਾ। ਉਹ ਜੀ ਮਿਲਣ ਦੇਣ ਚਾਹੀਦਾ ਉਹਨਾਂ ਨੂੰ, ਸਾਨੂੰ ਮਿਲਣ ਦੇਣਾ, ਉਹਨਾਂ ਨੂੰ ਹੀ ਮਿਲਣ ਦੇਣਾ। ਪਿਆਰ ਵੱਧਦਾ, ਮੁਹੱਬਤ ਵੱਧ। ਨਾਜ਼ਰੀਨ, ਮਜ਼ੀਦ 1947 ਦੇ ਅਜਾੜਿਆਂ ਵੇਲਿਆਂ ਦੀ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ
ਨਾਜ਼ਰੀਨ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਚਾਹੇ ਤੁਹਾਡੇ ਵੱਡੇ ਕੋਈ ਅਗਰ ਜ਼ਿੰਦਾ ਨੇ ਜਿਹੜੇ 1947 ਦੇ ਚਸ਼ਮਦੀਦ ਗਵਾਹ ਨੇ, ਉਹਨਾਂ ਨੇ ਆਪਣੇ ਸਾਰਾ ਕੁਝ ਵੇਖਿਆ ਹੋਇਆ, ਅਗਰ ਤੁਹਾਡੇ ਕੋਲ ਜ਼ਿੰਦਾ ਨੇ ਤਾਂ ਤੁਸੀਂ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਤਾਂ ਸਾਡਾ ਸਕਰੀਨ ਤੇ ਨੰਬਰ ਆ ਰਿਹਾ, WhatsApp ਨੰਬਰ ਹੈ, ਤੇ ਸਾਡੇ ਨਾਲ ਰਾਬਤਾ ਕਰੋ। ਅਸੀਂ ਜ਼ਰੂਰ ਉੱਥੋਂ ਦੇ ਇੰਟਰਵਿਊ ਵੀ ਕਰਾਂਗੇ, ਤੁਹਾਡਾ ਪਿੰਡ ਵੀ ਵਿਖਾਵਾਂਗੇ। ਤੇ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਭਾਈ ਅਕਰਮ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼ ਜੀ।